अस्सलाम वालेकुम, सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास होए ने उबैद नासिर भाई ने मिलानो तो इन्हें जीरो गलती ना अपनी थ्योरी पास की थी। तो बहुत बहुत मुबारक होवे। नवे स्टूडेंट वास्ते वो चीज़ आने कि इस चैनल उत्ते पूरा कोर्स अपलोड है पतन भी दा सारे का सारा फ्री है, अपनी तैयारी फ्री कर सकते हो। ठीक है, एप्लीकेशन वैब पतन ते गूगल तो भी डाउनलोड हो जाएगी और प्ले स्टोर तो भी। ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਆਪਣੇ ਉਹ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਨਾਲ ਵੀ ਸ਼ੇਅਰ ਹੋ ਜਾਵੇ। ਤੇ ਚਲੋ ਜੀ, ਪਹਿਲਾ ਸਵਾਲ ਵੇਖ ਲੈਂਦੇ ਹਾਂ, ਸਕੇਦਾ ਵੇਖਦੇ ਹਾਂ। Nell'assicurazione per la responsabilità civile auto, ਕਹਿੰਦਾ ਇੰਸ਼ੋਰੈਂਸ ਦੇ ਵਿੱਚ il contratto ਜਿਹੜਾ ਕੰਟਰੈਕਟ ਹੈ con la formula bonus malus ਦੇ ਨਾਲ comporta, ਕਹਿੰਦਾ ਇਹਦੇ ਵਿੱਚ ਇਹ ਚੀਜ਼ ਸ਼ਾਮਲ ਹੈ una variazione annuale ਕਿ ਇੱਕ ਸਾਲਾਨਾ ਸਾਲ ਦੇ ਵਿੱਚ ਚੇਂਜਿੰਗ ਹੁੰਦੀ ਹੈ del premio di assicurazione ਜਿਹੜੇ ਇੰਸ਼ੋਰੈਂਸ ਦੇ ਪੈਸੇ ਨੇ ਮਤਲਬ ਉਹਦੇ ਸਾਲ ਦੇ ਵਿੱਚ ਚੇਂਜਿੰਗ ਹੁੰਦੀ ਹੈ in base al numero di incidenti causati accident ਹੋਣੇ ਦੇ ਹਿਸਾਬ ਨਾਲ। ਫੇਰੋ ਜੀ, ਇਹਦੇ ਬੋਨਸ ਮਾਲਸ ਦਾ ਇਹ ਹੁੰਦਾ ਹੈ ਤੁਸੀਂ ਇੰਸ਼ੋਰੈਂਸ ਕਰਵਾਈਏ, ਮਸਲਨ ਸਾਡੀ ਸਾਲ ਦੀ ਇੰਸ਼ੋਰੈਂਸ ਹੋਈ ਹੈ 500 ਯੂਰੋ ਦੀ। ਠੀਕ ਹੈ, ਅਗਰ ਅਸੀਂ ਅੱਲਾ ਨਾ ਕਰੇ ਸਾਡੇ ਕੋਲ ਕੋਈ ਐਕਸੀਡੈਂਟ ਹੋ ਜਾਂਦੇ ਨੇ, ਐਕਸੀਡੈਂਟ ਤੇ ਡਿਪੈਂਡ ਕਰਦਾ ਵੀ ਕਿੰਨੇ ਕਰਦੇ ਹੋ, ਕਿੰਨਾ ਨੁਕਸਾਨ ਕਰਦੇ ਹੋ ਅਗਲੇ ਦਾ। ਮਸਲਨ ਅਸੀਂ ਇੱਕ ਐਕਸੀਡੈਂਟ ਕਰਨੇ ਆ, ਸਾਡੀ ਗਲਤੀ ਉਹਦੇ ਵਿੱਚ, ਤੇ ਸਾਡੀ ਅਗਲੇ ਸਾਲ ਇੰਸ਼ੋਰੈਂਸ ਹੋਵੇਗੀ ਇੱਕ ਮਿਸਾਲ ਦੇ ਰਿਹਾ 550 ਯੂਰੋ ਦੀ। ਠੀਕ ਹੈ, ਅਗਰ ਅਸੀਂ ਐਕਸੀਡੈਂਟ ਨਹੀਂ ਕਰਦੇ ਉਸ ਸਾਲ ਦੇ ਵਿੱਚ ਜਿਹੜੀ ਸਾਨੂੰ ਇੰਸ਼ੋਰੈਂਸ ਕਰਵਾਈ ਹੈ, ਤੇ ਫਿਰ ਅਗਲੇ ਸਾਲ ਸਾਡੀ ਇੰਸ਼ੋਰੈਂਸ ਹੋਵੇਗੀ 450 ਦੀ, ਮਤਲਬ ਬੋਨਸ ਸਾਨੂੰ ਮਿਲ ਜਾਂਦਾ। ਠੀਕ ਹੈ, ਇਹ ਚੀਜ਼। ਦੂਸਰਾ, ਖੱਬੀ ਸਾਈਡ ਤੋਂ ਪੱਥਰ ਡਿੱਗਣੇ ਦਾ ਖਤਰਾ ਹੈ ਤੇ ਫਿਰ ਸੜਕ ਤੇ ਵੀ ਹੋ ਸਕਦੇ ਨੇ ਪੱਥਰ। Il segnale raffigurato preannuncia ਨਿਸ਼ਾਨ ਦੱਸ ਰਿਹਾ ਹੈ un tratto di strada, ਇੱਕ ਸੜਕ ਦਾ ਹਿੱਸਾ in cattivo stato, ਬੁਰੀ ਹਾਲਤ ਵਿੱਚ ਹੈ con pavimentazione irregolare, ਜਿਹਦਾ pavimentazione ਫਰਸ਼ ਮਤਲਬ ਸੜਕ ਜਿਹੜੀ irregular ਹੈ, ਖਰਾਬ ਹੈ। ਫਾਲਸੋ ਜੀ, ਸੜਕ ਦੇ ਨਹੀਂ ਦੱਸ ਰਿਹਾ, ਇਹ ਸਿਰਫ ਦੱਸ ਰਿਹਾ ਖੱਬੀ ਸਾਈਡ ਤੋਂ ਪੱਥਰ ਜਿਹੜੇ ਨੇ ਉਹ ਡਿੱਗ ਸਕਦੇ। 3 ਨੰਬਰ ਦੀ ਵੈਲੋਸਿਟà ਦੀ ਜਿਹੜੀ ਸਪੀਡ ਸੀ ਉਹ ਖਤਮ ਹੋ ਗਈ ਹੈ। Il segnale raffigurato indica, ਨਿਸ਼ਾਨ ਦੱਸ ਰਿਹਾ ਹੈ una velocità consigliata, ਕਿ ਇਹ ਸਪੀਡ ਜਿਹੜੀ consigliata ਹੈ। ਫਾਲਸੋ ਜੀ, ਇਹ ਜਿਹੜੀ ਸਪੀਡ ਦੀ ਪਾਬੰਦੀ ਸੀ ਉਹ ਖਤਮ ਹੋਈ ਹੈ। 5 ਨੰਬਰ, ਜਿਹੜੀ ਗੱਡੀ ਤੁਹਾਨੂੰ ਨਜ਼ਰ ਆ ਰਹੀ ਹੈ, ਅਗਰ ਇਹ ਓਵਰਟੇਕ ਕਰਨਾ ਚਾਹਵੇ, ਓਵਰਟੇਕ ਵਾਸਤੇ ਪਰਲੇ ਕੁਰਸੀ ਵਿੱਚ ਜਾਣਾ ਚਾਹਵੇ ਜਾ ਸਕਦੀ ਹੈ, ਕਿਉਂਕਿ ਗੱਡੀ ਦੇ ਨਾਲ ਵੇਖੋ ਡਿਸਕੰਟੀਨਿਊ ਲੈਣ ਹੈ। ਇਸ ਤਰ੍ਹਾਂ ਡਿਸਕੰਟੀਨਿਊ ਲੈਣ ਤੁਹਾਨੂੰ ਮੋੜ ਤੋਂ ਬਾਅਦ ਮਿਲ ਸਕਦੀ ਹੈ, ਚੌਕ ਤੋਂ ਬਾਅਦ ਮਿਲ ਸਕਦੀ ਹੈ, ਦਿਸ਼ੇ ਦੇ ਢਲਾਣ ਤੇ ਮਿਲ ਸਕਦੀ ਹੈ। Rispetto al veicolo che procede nel senso della freccia, ਕਹਿੰਦਾ ਉਹ ਗੱਡੀ ਜਿਹੜੀ ਤੀਰ ਤਰਫ ਚੱਲ ਰਹੀ ਹੈ, la striscia discontinua in figura, discontinue ਲੈਣ ਤਸਵੀਰ ਦੇ ਵਿੱਚ si può trovare, ਕਹਿੰਦਾ ਮਿਲ ਸਕਦੀ ਹੈ nel tratto in discesa di un 200, ਇੱਕ 200 ਦੀ ਢਲਾਣ ਤੇ। ਫੇਰੋ ਜੀ, discesa ਤੇ ਮਿਲ ਸਕਦੀ ਹੈ। 5 ਨੰਬਰ ਦੀ incidente ਵਾਲੀ ਪਨੇਲੋ ਆ ਗਈ ਹੈ। Il pannello integrativo raffigurato, ਵਾਲੀ ਪਨੇਲੋ ਦਿਖਾਈ ਗਈ ਹੈ, indica ਦੱਸ ਰਹੀ ਹੈ un divieto di sosta, ਵੀ sosta ਕਰਨਾ ਮਨਾ ਹੈ। ਫਾਲਸੋ। 6 ਨੰਬਰ, se un auto della polizia, ਕਹਿੰਦਾ ਅਗਰ ਪੁਲਿਸ ਵਾਲੀ ਗੱਡੀ con sirena in funzione, ਉਹਦਾ ਸਾਇਰਨ ਰੂਟਰ ਆਨ ਹੈ, ਵੀ sorpassa ਤੇ ਤੁਹਾਨੂੰ ਓਵਰਟੇਕ ਕਰਦੀ ਹੈ, ponendosi davanti, ਅੱਗੇ ਆ ਜਾਂਦੀ ਹੈ ਤੁਹਾਡੇ, e sul tetto ha un display, ਤੇ ਉਹਦੀ ਛੱਤ ਦੇ ਉੱਤੇ ਇੱਕ ਡਿਸਪਲੇ ਵੇ con la scritta luminosa accostare, ਜਿਹਦੇ ਉੱਤੇ accostare ਲਿਖਿਆ ਹੈ, significa, ਕਹਿੰਦਾ ਇਹਦਾ ਮਤਲਬ ਹੈ ਕਿ avete obbligo di svoltare, ਕਹਿੰਦਾ ਫਿਰ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਤੇ ਲਾਗੂ ਹੁੰਦਾ ਹੈ svoltare ਕਰਨਾ, ਮੁੜਨਾ। ਫਾਲਤੂ ਜੀ, ਮੁੜਨਾ ਨਹੀਂ, ਰੁਕਣਾ ਲਾਗੂ ਕਰਦੇ ਨੇ। 7 ਨੰਬਰ, la fermata è vietata, ਕਹਿੰਦਾ fermata ਮਨਾ ਵੇ in ogni caso, ਹਰ ਹਾਲਤ ਦੇ ਵਿੱਚ nelle ore notturne, ਰਾਤ ਦੇ ਟਾਈਮ ਵਿੱਚ। ਫਾਲਤੂ। 8 ਨੰਬਰ, l'airbag deve essere gonfiato, ਕਹਿੰਦਾ 에ਅਰਬੈਗ ਨੂੰ ਫੁਲਾ ਲੈਣਾ ਹੈ periodicamente, ਵਕਫੇ ਵਕਫੇ, ਮਤਲਬ ਕੁਝ ਟਾਈਮ ਤੋਂ ਬਾਅਦ ਕਹਿੰਦਾ 에ਅਰਬੈਗ ਨੂੰ ਫੁਲਾ ਲੈਣਾ ਚਾਹੀਦਾ ਹੈ per verificare, ਨੇ ਚੈੱਕ ਕਰਨੇ ਵਾਸਤੇ efficienza, ਇਹਦੀ ਕਾਰਕਰਦਗੀ, ਮਤਲਬ ਇਹ ਕੰਮ ਕਰਦਾ ਜਾਂ ਨਹੀਂ ਕਰਦਾ। ਫਾਲਤੂ। 9 ਨੰਬਰ, se un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ, ha riportato, ਦੱਸ ਰਿਹਾ fratture agli arti, ਵੀ ਹੱਡੀ ਟੁੱਟ ਗਈ ਹੈ, bisogna bloccarglieli, ਕਹਿੰਦਾ ਬਲੌਕ ਕਰਦੇ ਮਤਲਬ ਉਹ ਹੱਡੀ ਬੰਨ੍ਹ ਦਿਓ, senza procedere ad altre manovre, ਕੋਈ ਬਿਨਾ ਹੋਰ ਕੰਮ ਕਰਨੇ ਤੋਂ। ਵੇਰੋ ਜੀ। 10 ਨੰਬਰ, l'autocarro, ਜਿਹੜਾ ਟਰੱਕ ਹੈ, ਇਹ un autoveicolo, ਕਹਿੰਦਾ ਇਹ ਵੀ ਇੱਕ ਆਊਟੋ ਵਹੀਕਲ ਹੈ। ਵੇਰੋ ਜੀ, autocarro ਟਰੱਕ ਜਿਹੜਾ ਹੈ ਇਹ ਵੀ ਆਊਟੋ ਵਹੀਕਲ ਦੀ ਕਿਸਮ ਵਿੱਚ ਹੁੰਦਾ ਹੈ। 11 ਨੰਬਰ, ਦੁਕਾਨ ਆ ਗਏ, ਜਿੱਥੇ ਦੁਕਾਨ ਆ ਜੇ ਇੱਥੇ ਰੁਕਣਾ ਲਾਜ਼ਮੀ ਹੈ, ਕੋਈ ਰੋਕੇ ਜਾਂ ਨਾ ਰੋਕੇ, ਇੱਥੇ ਰੁਕਣਾ ਲਾਜ਼ਮੀ ਹੈ। Il segnale raffigurato obbliga, ਨਿਸ਼ਾਨ ਲਾਗੂ ਕਰਦਾ ਹੈ
ਆ rallentare, slow ਹੋਣਾ, fermandosi ਤੇ ਰੁਕਣਾ ਹੈ, ਸਲੋ ਹੋ ਕੇ ਰੁਕਣਾ ਹੈ, al varco doganale ਜਿਹੜਾ ਹੈ doganale ਵਾਲਾ ਗੇਟ ਹੈ, solo ਸਿਰਫ se si hanno oggetti, ਸਿਰਫ ਕਹਿੰਦਾ ਜੇ ਤੁਹਾਡੇ ਕੋਲ ਚੀਜ਼ਾਂ ਹੋਣ, ਉਹ ਮਹਿਰ ਚੀਜ਼ ਸਮਾਨ ਹੋਵੇ, ਦਾ dichiarare ਜਿਹੜਾ ਤੁਸੀਂ ਕਲੀਅਰ ਕਰਵਾਉਣਾ ਹੋਵੇ, ਫਾਲਤੂ ਹੀ ਤੁਹਾਡੇ ਕੋਲ ਸਮਾਨ ਹੋਵੇ ਜਾਂ ਨਾ ਹੋਵੇ, ਇੱਥੇ ਤੁਸੀਂ ਰੁਕਣਾ ਹੈ। 12 ਨੰਬਰ, ਅੱਛਾ ਜੀ, ਇਹ ਇਸ਼ਾਰੇ ਆ ਰਹੇ ਨੇ, ਇਹ ਵੀ ਪੇਜ ਆਪਣੇ ਚੈੱਕ ਕਰ ਲਵਿਆ ਜੇ। La luce gialla lampeggiante, ਕਹਿੰਦਾ ਜਿਹੜੀ ਪੀਲੀ ਲਾਈਟ lampeggiante ਬਲਦੀ ਬੁਝਦੀ ਹੈ, del tipo B, figura B ਦੀ ਗੱਲ ਕਰ ਰਿਹਾ, indica ਦੱਸ ਰਿਹਾ che nello svoltare a destra ਵਿੱਚ ਜਦੋਂ ਸੱਜੇ ਮੁੜਦੇ ਹੋ, i veicoli devono dare la precedenza ai pedoni, ਗੱਡੀਆਂ ਪੈਦਲ ਨੂੰ ਹੱਕ ਦੇਣਾ। ਫਿਰ 13 ਨੰਬਰ, se si percorre una lunga discesa, ਅਗਰ ਲੰਮੀ ਢਲਾਣ ਤੇ ਚੱਲ ਰਹੇ ਹੋ, con il cambio in folle, gear neutral ਕਰਕੇ ਜਾਂ ਮੋਟੋਰੇ spento ਤੇ ਇੰਜਣ ਬੰਦ ਕਰਕੇ, diventa difficoltoso frenare, ਕਹਿੰਦਾ ਬ੍ਰੇਕ ਲਾਣਾ ਮੁਸ਼ਕਲ ਹੋ ਜਾਏਗਾ, se il veicolo è dotato di servo freno, ਅਗਰ ਗੱਡੀ ਦੇ ਵਿੱਚ ਪਾਵਰ ਬ੍ਰੇਕ ਲੱਗੀ ਹੈ ਤੇ ਵੇਰੋ। difficoltoso ਆ ਗਿਆ ਜੀ, sempre ਵੇਰੋ ਫਾਲਸੋ ਕੋਈ ਨਹੀਂ। ਬਾਕੀ ਹੋਰ ਵੀ ਨਿਸ਼ਾਨੀਆਂ ਕਾਫੀ ਆਉਂਦੀਆਂ ਨੇ ਤੇ ਲੇਕਿਨ ਮੈਨੂੰ ਸਹੀ ਪਤਾ ਨਹੀਂ ਹੁੰਦਾ ਵੀ ਕਿਹੜੇ ਲਫ਼ਜ਼ ਨਾਲ ਵੇਰੋ ਨੇ, ਕਿਹੜੇ ਨਾਲ ਫਾਲਸੋ ਨੇ। ਦੱਸ ਤੇ ਮੈਂ ਸਕਣਾ ਵੀ ਕਿਹੜਾ ਵੇਰੋ ਹੈ ਜਾਂ ਕਿਹੜਾ ਫਾਲਸੋ, ਲੇਕਿਨ ਜਿਹੜੇ ਅੱਗੇ ਲਫ਼ਜ਼ ਹੁੰਦੇ ਨੇ ਉਹਨਾਂ ਦਾ ਮੈਨੂੰ ਨਹੀਂ ਯਾਦ ਰਿਹਾ, ਭੁੱਲ ਗਈਆਂ ਨੇ, ਤੇ ਇਸ ਵਾਸਤੇ ਮੈਂ ਨਹੀਂ ਦੱਸਦਾ। ਚਲੋ ਜੀ 14 ਨੰਬਰ, il conducente che intende fermarsi, ਜਿਹੜਾ ਡਰਾਈਵਰ ਰੁਕਣਾ ਚਾਹੁੰਦਾ ਹੈ, sul margine destro della carreggiata ਦੇ ਸੱਜੇ ਕਿਨਾਰੇ ਤੇ, deve eseguire la manovra, ਕਹਿੰਦਾ ਇਹ ਮਨੋਵਰਾ ਕਰੇ, lampeggiando ripetutamente, ਮੈਂ ਬਾਰ-ਬਾਰ lampeggiando ਕਰੇ ਮਤਲਬ ਲਾਈਟਾਂ ਨਾਲ ਇਸ਼ਾਰਾ ਦੇਵੇ, ਫਾਲਤੂ ਜੀ ਇਸ਼ਾਰਾ ਲਾਣਾ ਹੈ। 15 ਨੰਬਰ, nel caso di ingombro della carreggiata, ਕਹਿੰਦਾ ਉਹ ਸੂਰਜ ਜਦੋਂ carreggiata ਤੇ ingombro ਹੋਵੇ, ਰੁਕਾਵਟ ਬਣ ਜਾਵੇ, per caduta del carico non removibili, ਐਸਾ ਸਮਾਨ ਡਿੱਗਣੇ ਦੇ ਨਾਲ ਜਿਹੜਾ ਹਟਾ ਨਹੀਂ ਸਕਦੇ, ਕਹਿੰਦਾ ਉਹਦੇ ਨਾਲ ਰੁਕਾਵਟ ਬਣ ਜਾਵੇ, il conducente driver può evitare di informare un organi di polizia, ਕਹਿੰਦਾ ਪੁਲਿਸ ਵਾਲਿਆਂ ਨੂੰ ਦੱਸਣੇ ਤੋਂ ਬਚ ਸਕਦਾ ਹੈ, evitare ਹੋ ਸਕਦਾ ਹੈ, sempre segnala, ਅਗਰ ਨਿਸ਼ਾਨਦੇਹੀ ਕਰਦਾ ਹੈ, la zona, ਉਹ ਜ਼ੋਨੇ ਦੀ, con efficaci segnali manuali, ਹੱਥ ਨਾਲ ਇਸ਼ਾਰੇ ਕਰਕੇ, ਮਸਲਨ ਜਿੱਥੇ ਸਮਾਨ ਡਿੱਗਾ ਉੱਥੇ ਹੱਥ ਨਾਲ ਇਸ਼ਾਰੇ ਕਰਦਾ ਰਹੇ, ਤੇ ਕਹਿੰਦਾ ਪੁਲਿਸ ਵਾਲਿਆਂ ਨੂੰ ਦੱਸਣ ਦੀ ਜ਼ਰੂਰਤ ਕੋਈ ਨਹੀਂ, ਫਾਲਤੂ ਹੀ ਦੱਸਣਾ ਪੁਲਿਸ ਵਾਲਿਆਂ ਨੂੰ। 16 ਨੰਬਰ, la patente di categoria B categoria del license con codice armonizzato 9696 ਕੋਡ ਦੇ ਨਾਲ può essere conseguita, ਕਹਿੰਦੇ ਇਹ ਹਾਸਲ ਕੀਤਾ ਜਾ ਸਕਦਾ ਹੈ, anche contestualmente alla patente di categoria B, ਕਹਿੰਦੇ B ਲਾਇਸੈਂਸ ਦੇ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ, sostenendo, ਪਾਸ ਕਰਕੇ, una prova di guida driving ਦੀ ਟਰਾਈ su specifico veicolo, ਇੱਕ ਖਾਸ ਗੱਡੀ ਦੇ ਉੱਤੇ। ਵੇਰੋ ਜੀ ਕਿਉਂਕਿ ਥਿਊਰੀ ਤੇ ਇਹੀ ਹੈ, ਸਿਰਫ ਤੁਸੀਂ ਡਰਾਈਵਿੰਗ ਦੀ ਟਰਾਈ ਦੇਣੀ ਹੁੰਦੀ ਹੈ, ਇਹ B ਨੂੰ ਤਾਂ ਸਹੀ ਵਾਸਤੇ। 17 ਨੰਬਰ ਜੀ, ਫਿਰ ਤਸਵੀਰ ਉਹ ਆ ਗਈ ਹੈ ਜਿਹੜੀ ਹਰ ਪੇਜ ਹਰ ਸਕੇ ਦੇ ਵਿੱਚ ਆਉਂਦੀ ਹੈ, in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ, ਇਹ del semaforo a tre luci, ਕਹਿੰਦਾ ਇਸ਼ਾਰਾ ਹੈ ਤਿੰਨਾਂ ਲਾਈਟਾਂ ਵਾਲਾ, abbiamo la precedenza, ਸਾਡੀ ਪਹਿਲ ਹੈ, se il semaforo, ਅਗਰ ਇਸ਼ਾਰਾ, ਜਾਂ luce gialla lampeggiante, ਅਗਰ ਉਹਦੀ ਪੀਲੀ ਲਾਈਟ ਬਲਦੀ ਬੁਝਦੀ ਹੈ ਤੇ ਵੇਰੋ। ਸਾਡੀ ਪਹਿਲ ਕਿਉਂ ਹੋਵੇਗੀ, ਕਿਉਂਕਿ ਸਾਡੀ ਸਾਈਡ ਵੇਖੋ ਚਲਦੀ ਹੈ। 18 ਨੰਬਰ, ਸੱਜੀ ਸਾਈਡ ਤੋਂ ਗੁਜ਼ਰਨਾ ਹੈ, ਪਰ ਸਾਰੇ ਦਾ ਕਹਿ ਰਿਹਾ, il segnale raffigurato obbliga, ਨਿਸ਼ਾਨ ਲਾਗੂ ਕਰਦਾ ਹੈ, ਆ ਸੋਸਤਾਰੇ ਆਦੇਸ਼ ਤਰ੍ਹਾਂ ਕਿ ਸੱਜੀ ਸਾਈਡ ਤੇ ਸੋਸਤਾ ਕਰਨਾ ਨੇ, ਫਾਲਤੂ ਜੀ ਸੋਸਤੇ ਤਾਂ ਨਹੀਂ ਕਹਿ ਰਿਹਾ। 19 ਨੰਬਰ, lo spazio di frenatura, ਜਿਹੜੀ spazio di frenatura ਵੇ, diventa 16 volte maggiore, ਕਹਿੰਦਾ 16 ਗੁਣਾ ਜ਼ਿਆਦਾ ਹੋ ਜਾਏਗੀ, se la velocità si quadruplica, ਅਗਰ ਸਪੀਡ quadruplica 4 ਗੁਣਾ ਹੈ ਤੇ ਵੇਰੋ ਜੀ। ਅੱਛਾ ਜੀ, ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸਣਾ ਅੱਗੇ ਵੀ ਬੜੀ ਵਾਰ ਦੱਸਿਆ, ਲੇਕਿਨ ਇਹ ਸਵਾਲ ਪਹਿਲੀ ਵਾਰੀ ਆਇਆ। quadruplica ਕਿਹਨੂੰ ਆਖਦੇ ਨੇ, 4 ਨੂੰ, ਤੇ ਜਿਹੜਾ ਐਂਡ ਤੇ ਲਫ਼ਜ਼ ਆਵੇ ਦਾ 4 ਆਇਆ, ਇਹਨੂੰ 4 ਨਾਲ ਹੀ ਤੁਸੀਂ ਜ਼ਰਬ ਦੇਣਾ, ਕੀ ਹੁੰਦਾ ਹੈ 16, ਠੀਕ ਹੈ। ਐਂਡ ਕੀ ਹੈ 16 ਬੋਲਦੇ, ਜਿਹੜਾ ਐਂਡ ਤੇ ਲਫ਼ਜ਼ ਹੋਵੇ ਦਾ ਉਹਨੂੰ ਉਹਨੇ ਨਾਲ ਹੀ ਜ਼ਰਬ ਦਿਓ ਦੇ, ਉਹ ਜਿਹੜਾ ਸਵਾਲ ਜਿਹੜਾ ਲਫ਼ਜ਼ ਆਵੇ ਦਾ ਜਿਹੜੇ ਹਿੱਸੇ ਬਣਨ ਦੇ ਉਹ ਲਫ਼ਜ਼ ਇੱਥੇ ਹੋਣੇ ਚਾਹੀਦੇ ਨੇ, ਤਾਂ ਤੁਹਾਡਾ ਸਵਾਲ ਵੇਰੋ ਹੋ ਜਾਂਦਾ, ਅਗਰ ਉਹ ਇੱਥੇ ਨਹੀਂ ਹੁੰਦਾ ਤਾਂ ਫਿਰ ਫਾਲਸੋ ਕਰ ਦੇਣਾ। 20 ਨੰਬਰ, il sorpasso in autostrada, ਕਹਿੰਦਾ ਜਿਹੜਾ ਆਟੋਸਟਰਾਦਾ ਵਿੱਚ ਓਵਰਟੇਕ ਹੈ, può essere motivo di incidente, ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ, se il forte vento laterale, ਅਗਰ ਸਾਈਡ ਤੋਂ ਤੇਜ਼ ਹਵਾ ਆਵੇ, compromette, ਤੁਸੀਂ ਕੰਪਰੋਮਾਈਜ਼ ਕਰ ਲੈਂਦੇ ਹੋ, la stabilità dei veicoli, ਗੱਡੀ ਦੇ ਸਟੇਬਲ ਹੋਣੇ ਦੇ ਵਿੱਚ, ਫਿਰ ਕਹਿੰਦਾ ਇਹ ਵੀ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਫਿਰ ਜੀ ਅਗਰ ਤੇਜ਼ ਹਵਾ ਆਵੇ
ਤੁਸੀਂ ਆਖਦੇ ਹੋ ਚਲੋ ਕੋਈ ਸਾਈਡਾਂ ਤੋਂ ਤੇਜ਼ ਹਵਾ ਲੱਗਦੀ ਵੀ ਤੁਸੀਂ ਆਖਦੇ ਕੋਈ ਨਹੀਂ ਖੈਰ ਮੈਂ ਓਵਰਟੇਕ ਕਰ ਲਵਾਂ ਤਾਂ ਵੀ ਹੋ ਜਾਏਗਾ ਕ੍ਰਾਸ ਹੋ ਜਾਏਗਾ। ਠੀਕ ਹੈ, ਇਹ ਚੀਜ਼ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਕਿਉਂ ਗੱਡੀ ਡੋਲ ਸਕਦੀ ਹੈ। 21 ਨੰਬਰ ਓਲੀਓ ਮੋਟੋਰੇ ਦਾ ਦੱਸਦਾ ਹੈ ਉਹਦੇ ਲੈਵਲ ਦਾ। Una spia di color rosso ਕਹਿੰਦਾ ਸਪੀਆ ਲਾਲ ਕਲਰ ਦਾ contrassegnata dal simbolo di figura ਤੇ ਨਿਸ਼ਾਨਦੀ ਕਰਦਾ ਹੈ। Se spenta ਕਹਿੰਦਾ ਅਗਰ ਇਹ ਬੰਦ ਹੈ durante la marcia ਚੱਲਦੇ ਹੋਇਆ indica ਦੱਸ ਰਿਹਾ ਹੈ ਕਿ la pressione dell'olio di lubrificazione del motore ਵੀ ਜਿਹੜੇ ਇੰਜਣ ਦੇ ਆਇਲ ਦਾ ਲੈਵਲ ਹੈ ਪ੍ਰੈਸ਼ਰ ਹੈ irregular ਹੈ ਰੈਗੂਲਰ ਮਤਲਬ ਠੀਕ ਹੈ ਫਿਰ ਉਹ ਜੇ ਅਗਰ ਬੰਦ ਹੈ ਮਤਲਬ ਸਹੀ ਹੈ ਕਿਉਂਕਿ ਜਦੋਂ ਕੋਈ ਖਰਾਬੀ ਹੋਵੇ ਦੀ ਉਦੋਂ ਇਹ ਆਨ ਹੋਵੇਗਾ। 22 ਨੰਬਰ ਸਕੋਰਰ ਨੇ un ferito dalla strada ਜਿਹੜੀ ਸੜਕ ਦੇ ਉੱਤੇ ਜ਼ਖਮੀ ਦੀ ਮਦਦ ਕਰੀ ਦੀ ਹੈ non è un obbligo imposto dalla legge ਕਹਿੰਦਾ ਕੋਈ ਲੇਜੇ ਦੇ ਵਿੱਚ ਓਬਲੀਗੋ ਨਹੀਂ ਮਾ ਲੇਕਿਨ solo un dover morale ਸਿਰਫ ਇੱਕ ਤੁਹਾਡਾ ਅੱਛਾ ਅਖਲਾਕ ਤੇ ਅੱਛਾ ਸੁਭਾਅ ਹੈ ਫਾਲਸੋ ਜੀ ਲੇਜੇ ਦੇ ਵਿੱਚ। 23 ਨੰਬਰ una frenatura poco efficiente ਕਹਿੰਦੇ ਇੱਕ ਬ੍ਰੇਕ ਥੋੜਾ ਕੰਮ ਕਰਦੀ ਹੈ ਉਹ ਸਕੁਲਿਬਰਾਤਾ ਜਾਂ ਅਨਬੈਲੈਂਸ ਬ੍ਰੇਕ ਲੱਗਦੀ ਹੈ può essere causata ਕਹਿੰਦੇ ਦੀ ਵਜ੍ਹਾ ਹੋ ਸਕਦੀ ਹੈ ਦਾ pneumatici invernali ਸਰਦੀਆਂ ਵਾਲੇ ਟਾਇਰ montati ਜਿਹੜੇ ਤੁਸੀਂ ਲਾਏ ਨੇ su tutte e quattro le ruote ਚਵਾਂ ਟਾਇਰਾਂ ਦੇ ਉੱਤੇ ਫਾਲਸੋ। 24 ਨੰਬਰ ਜੀ ਇਹ ਉਹ ਤਸਵੀਰ ਆ ਗਈ ਹੈ ਜਿਹੜੀ ਉੱਤੇ ਵੀ ਪੜੀ ਹੈ ਇਹ ਇੱਕ ਸਾਈਡ ਹੈ ਉਹ ਦੂਸਰੀ ਸਾਈਡ ਹੈ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ impone ਕਹਿੰਦਾ ਲਾਗੂ ਕਰਦਾ ਹੈ ਦੀਦਾਰ ਲਾ ਪ੍ਰੈਸੀਡੈਂਸਾ ਕਿ ਹੱਕ ਦੇਣਾ ਜੇ ਲਈ ਸੈਂਸ ਯੂਨੀਸੀ ਅਲਟਰਨਾਤੀ ਦੇ ਵਿੱਚ ਵੇਰੋ ਜੀ ਇੱਥੇ ਹੱਕ ਦੇਣਾ ਹੈ। ਅੱਛਾ ਜੀ ਸੈਂਸ ਯੂਨੀਸੀ ਅਲਟਰਨਾਤੀ ਚਲੋ ਇਹ ਉਹ ਤਸਵੀਰ ਵੀ ਆ ਗਈ ਹੈ ਕਾਫੀ ਬੰਦੇ ਪੁੱਛਦੇ ਨੇ ਕਿ ਸੈਂਸ ਯੂਨੀਸੀ ਅਲਟਰਨਾਤੀ ਕੀ ਹੁੰਦਾ ਹੈ ਇੱਕ ਹੁੰਦਾ ਸਿਰਫ ਸੈਂਸ ਊਨਿਕੋ ਇੱਕ ਹੁੰਦਾ ਸੈਂਸ ਊਨਿਕੋ ਅਲਟਰਨਾਤੋ ਜਾਂ ਜ਼ਿਆਦਾ ਹੋਣ ਸੈਂਸ ਯੂਨੀਸੀ ਅਲਟਰਨਾਤੀ ਆਖ ਦਿੰਦੇ ਨੇ। ਠੀਕ ਹੈ ਇਹ ਵੇਖੋ ਇੱਕ ਜਿੱਥੇ ਇੱਕ ਸਾਈਡ ਬੰਦ ਹੋਵੇ ਜਿਸ ਤਰ੍ਹਾਂ ਹੋਵੇ ਦੂਸਰੀ ਸਾਈਡ 'ਚ ਗੁਜ਼ਰਨਾ ਹੋਵੇ ਤੇ ਇਹਨੂੰ ਆਖਦੇ ਨੇ ਸੈਂਸ ਯੂਨੀਸੀ ਅਲਟਰਨਾਤੀ। ਠੀਕ ਹੈ 25 ਨੰਬਰ ਇਸ ਨਿਸ਼ਾਨ ਦਾ ਇਹ ਮਤਲਬ ਹੈ ਕਿ ਨਜ਼ਦੀਕ ਕੋਈ ਟ੍ਰੇਨ ਦਾ ਵੱਡਾ ਸਟੇਸ਼ਨ ਹੈ ਜਿਹਦੇ ਵਿੱਚ ਤੁਸੀਂ ਆਪਣੀ ਗੱਡੀ ਵੀ ਲੋਡ ਕਰ ਸਕਦੇ ਹੋ ਔਰ ਟ੍ਰੇਨ ਦੇ ਵਿੱਚ ਸਫ਼ਰ ਵੀ ਕਰ ਸਕਦੇ ਹੋ। Il segnale raffigurato indica ਨਿਸ਼ਾਨ ਦੱਸ ਰਿਹਾ sulle strade exturbane ਸੜਕ ਦੇ ਉੱਤੇ la presenza di un hotel ਕਹਿੰਦਾ ਇੱਕ ਹੋਟਲ ਹੈ con parcheggio custodito ਜਿਹਦੀ ਪਾਰਕਿੰਗ ਵੀ ਮਤਲਬ ਕਵਰ ਹੋਈ ਹੈ ਉੱਤੋਂ ਸੌਖਾ ਪਾਰਕਿੰਗ ਲਾ ਲਵੋ ਫਾਲਤੂ ਜੀ ਹੋਟਲ ਦਾ ਨਹੀਂ ਇਹ ਟ੍ਰੇਨ ਦਾ ਟ੍ਰੇਨ ਦੇ ਸਟੇਸ਼ਨ ਦਾ ਨਿਸ਼ਾਨ ਹੈ। 26 ਨੰਬਰ il conducente ha obbligo ਕਹਿੰਦਾ ਡਰਾਈਵਰ ਤੇ ਲਾਗੂ ਹੁੰਦਾ ਹੈ di controllare ਕਿ ਉਹ ਚੈੱਕ ਕਰੇ ਕਿ il veicolo che lo segue ਵੀ ਜਿਹੜੀ ਪਿੱਛੇ ਸਾਡੇ ਗੱਡੀ ਹੈ ਕਹਿੰਦਾ ਉਹ ਡਰਾਈਵਰ ਨੂੰ ਚਾਹੀਦਾ ਕਿ ਉਹ ਚੈੱਕ ਕਰੇ rispetti la distanza di sicurezza ਵੀ ਉਹ ਆਪਣੇ distanza di sicurezza ਦੀ ਰਿਸਪੈਕਟ ਕਰ ਰਹੀ ਹੈ ਵੀ ਉਹਨੇ distanza ਰੱਖਿਆ ਜਾਂ ਨਹੀਂ ਰੱਖਿਆ ਫਾਲਤੂ ਜੀ ਅਸਾਂ ਉਹਨੂੰ ਚੈੱਕ ਨਹੀਂ ਕਰਨਾ। 27 ਨੰਬਰ secondo le norme di precedenza ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nell'incrocio rappresentato in figura da ਚੌਕ ਤਸਵੀਰ ਦਿਖਾਇਆ ਗਿਆ il veicolo T ਜਿਹੜੀ T ਗੱਡੀ ਹੈ transita per primo e ਪਹਿਲਾਂ ਜਾਏਗੀ vero ਕਿਉਂਕਿ ਟਰਾਮ ਹੈ ਪਹਿਲੀ ਜਾਏਗੀ। 28 ਨੰਬਰ ਰਿਜ਼ulta facile la valutazione ਕਹਿੰਦਾ ਅੰਦਾਜ਼ਾ ਲਾਣਾ ਬੜਾ ਆਸਾਨ ਹੈ। ਅੱਛਾ ਜੀ ਸਵਾਲ ਮੈਂ ਪੂਰਾ ਨਹੀਂ ਪੜਿਆ ਤੇ ਜਦੋਂ ਕਹਿ ਦੇਵੇ ਨਾ ਰਿਜ਼ulta facile la valutazione ਮਤਲਬ ਬੜਾ ਆਸਾਨ ਹੈ ਅੰਦਾਜ਼ਾ ਲਾਣਾ ਜਾਂ ਬੜਾ ਆਸਾਨ ਹੈ ਸਮਝਣਾ ਤੁਸੀਂ ਫਾਲਸੋ ਕਰ ਦੇਣਾ ਕਿਉਂਕਿ ਥਿਊਰੀ ਵਿੱਚ ਇਹ ਹੈ ਹੀ ਨਹੀਂ ਕਿ ਤੁਸੀਂ ਅੰਦਾਜ਼ਾ ਬੜੀ ਆਸਾਨੀ ਨਾਲ ਲਾ ਸਕਦੇ ਹੋ ਜਾਂ ਸਾਰਾ ਕੁਝ ਸਮਝ ਸਕਦੇ ਹੋ। ਠੀਕ ਹੈ ਕਹਿੰਦਾ ਰਿਜ਼ulta facile la valutazione ਅੰਦਾਜ਼ਾ ਲਾਣਾ ਬੜਾ ਆਸਾਨ ਹੈ dei tempi ਉਸ ਟਾਈਮ ਦਾ di avvicinamento ad un veicolo lento ਜਿਹੜੀ ਸਲੋ ਗੱਡੀ ਨਜ਼ਦੀਕ ਆਉਂਦੀ ਹੈ ਕਹਿੰਦਾ ਉਸ ਟਾਈਮ ਦਾ ਅੰਦਾਜ਼ਾ ਲਾਣਾ ਬੜਾ ਆਸਾਨ ਹੈ ਕਿੰਨੇ ਟਾਈਮ 'ਤੇ ਤੁਹਾਡੇ ਨਜ਼ਦੀਕ ਆ ਸਕਦੀ ਹੈ। ਫਿਰ ਉਹਨਾਂ autovettura ਹੈ ਗੱਡੀ ਦੇ ਲਈ ਕਿ specialmente su strada exturbana ਦੇ ਉੱਤੇ viaggia velocità sostenuta ਜਿਹੜੀ ਇੱਕ ਖਾਸ ਸਪੀਡ ਤੇ ਚੱਲਦੀ ਪਈ ਆਉਂਦੀ ਹੈ ਪੂਰੇ rispettando il limite ਲਿਮਟ ਦੀ ਰਿਸਪੈਕਟ ਕਰਦੇ ਹੋਏ ਫਾਲਤੂ ਜੀ ਉਹ ਚੀਜ਼ ਹੈ ਕਿ ਅੰਦਾਜ਼ਾ ਲਾਣਾ ਆਸਾਨ ਨਹੀਂ ਇਹ ਕਹਿ ਰਿਹਾ ਆਸਾਨ ਹੈ। 29 ਨੰਬਰ durante la circolazione nei centri abitati ਕਹਿੰਦਾ ਆਬਾਦੀ ਦੇ ਵਿੱਚ ਚੱਲਦਿਆਂ ਹੋਇਆ ਸ਼ਹਿਰ ਪਿੰਡ ਦੇ ਵਿੱਚ ਚੱਲਦਿਆਂ ਹੋਇਆ i motociclisti ਜਿਹੜੇ ਮੋਟਰਸਾਈਕਲ ਵਾਲੇ ਨੇ possono in ogni caso utilizzare ਕਹਿੰਦਾ ਇਹ ਹਰ ਹਾਲਤ ਦੇ ਵਿੱਚ ਇਸਤੇਮਾਲ ਕਰ ਸਕਦੇ ਨੇ avvisatore acustico horn giungendo in prossimità degli incroci ਜਦੋਂ ਚੌਕ ਦੇ ਨਜ਼ਦੀਕ ਪਹੁੰਚਦੇ ਨੇ ਫਾਲਤੂ ਜੀ centri abitati ਵਿੱਚ ਤੁਸੀਂ ਹਰਨ ਬਿਲਾ ਵਜ੍ਹਾ ਨਹੀਂ ਵਜਾ ਸਕਦੇ ਇਹ ਕਹਿੰਦਾ ogni caso ਹਰ ਹਾਲਤ ਵਿੱਚ ਵਜਾ ਸਕਦੇ ਹੋ। 3 ਨੰਬਰ trainare un rimorchio ਕਹਿੰਦਾ ਜਿਹੜਾ rimorchio tow chain ਕਰਨਾ ਹੈ non comporta un aumento di consumi di carburante ਕਹਿੰਦਾ ਇਹਦੇ ਨਾਲ ਤੇਲ ਦਾ ਖਰਚ ਨਹੀਂ ਵੱਧਦਾ ਫਾਲਤੂ ਜਦੋਂ ਤੁਸੀਂ ਆਪਣੀ ਗੱਡੀ ਦੇ ਪਿੱਛੇ rimorchio tow chain ਕਰਨਾ ਹੈ
ਤੇ ਗੱਡੀ ਤੇਲ ਜ਼ਿਆਦਾ ਖਾਏ ਕਿਉਂ ਗੱਡੀ ਦਾ ਜ਼ੋਰ ਲੱਗਣਾ ਹੈ। ਲਓ ਜੀ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼।